अस्सलाम वालेकुम। वालेकुम सलाम जी। बिस्मिल्लाह साहब क्या हाल है? हाँ जी अल्लाह दा शुक्र। मैंने सरकार ਤੁਹਾਨੂੰ ਕਿਧਰੇ ਵੇਖਿਆ ਜੀ ਸਾਹਿਬ ਅੱਲਾਹ ਦਾ ਸ਼ੁਕਰ। ਕਿੱਥੇ ਵੇਖਿਆ ਜੀ ਤੁਸੀਂ? ਮੈਂ ਕਿਹਾ ਤੁਹਾਨੂੰ ਵੇਖਿਆ ਨੈਟ ਦੇ ਉੱਤੇ ਤੇ ਅੱਜ ਤੁਹਾਡਾ ਸਾਡਾ ਤਾਰਫ ਹੋ ਗਿਆ ਜੀ ਤੇ ਆਹਾਂ ਕੋ ਤੁਹਾਨੂੰ ਚਾਰ ਗੱਲਾਂ ਸੁਣਾਉਣੀਆਂ ਕਿ ਸਿੱਧਾ ਕੁਝ ਸੁਣਾਣਾ ਤੁਹਾਨੂੰ। अच्छा ਤੁਸੀਂ ਕੌਣ ਲੋਗ ਹੋ? ਅਸੀਂ ਮੀਰ ਆਲਮ ਆ, ਅਸੀਂ ਮੀਰ ਆਲਮ ਆ, ਖਾਨ ਸਾਹਿਬ ਆ। मतलब गमदे हाँ, सुनते गमदे हो हैं। तो बबो सुनाओ तुसी हाँ, क्या जी, सुनाओ सानू जरा प्रोग्राम अच्छा ना ठीक है जी वाओ वाओ नेट ते तुसा की वेखिया जी मतलब प्रोग्राम वेखिया? हाँ जी प्रोग्राम वेखिया। अच्छा की सुनाना चाहोगे जी? बिस्मिल्लाह ਤੁਹਾਨੂੰ ਸਿੱਧਾ ਕੁਝ ਸੁਣਾਣੇ ਆ। जी सुनाओ। आज सरकार लजपाल की शान च कसीदा सुनाइए। वाह 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 जी बिस्मिल्लाह जी जरूर सुनाएंगे जी ਤੁਹਾਡੇ ਤੋਂ। वाह इजाजत होवे। जी जी जरूर जरूर जरूर। जेकर आप भी होवी रज पैड़े अगो मुर्शिद भी फड़िया निकार होवे फिर समझ लो सने मरीद मुर्शद बेड़ा गर्क ना क्यों बचकार होवे पल्ला उस मला दा जा फड़िए जिदा खिदर भी ताबे आधार होवे एलियो मला जे सूफी नाम लेंदे आई बेड़ा पार होवे सच्ची गल करनी मैं ते जानना वा कदी कीता मैं किसे दा पख नाई जिस अख नू हक दी खबर नाइयो समझो यो इंसान दी अख नाई मुनकर अली दा पढ़े कुरान भावे ओनू देना कुरान ने कख नाई ए ऐलान सरदार हजूर दाए अली पाक कुरान तू वख नाई सुभान अल्लाह। पढ़ना कसीदा पढ़ना कसीदा पढ़ना कसीदा पढ़ना कसीदा देवलीदा पढ़ना कसीदा देवलीदा मिल के सुनाओ मिल के सुनाओ रायलीदा पढ़ना कसीदा हक देवलीदा पढ़ना कसीदा हक देवलीदा पढ़ना कसीदा महाराजा शोरे पीरा पीरे महाराजा शोरे पीरा पीरे मैं क्या दसावा कितना अमीरे मैं क्या दसावा कितना अमीरे सला तो लग के हर्षे औलाद आई सला तो लग के हर्षे औलाद आई सारे दसा सारे रकबायलीदा पढ़ना कसीदा हक दे वलीदा पढ़ना कसीदा हक दे वली सही लाल शबाल कलंदर शहनशाह वो कहते ने लोग मैं लख पे कलंदर कलंदर कह मगर मैं भी किसी का बैत हाँ तो किसी के दर तो पिने किवें करके झुकिया दर ते बढ़ के सवाली झुकिया दर ते बढ़ के सवाली इज्जत मिली है जग तो नराली इज्जत मिली है जग तो नराली ओ पहलो गया कर को कलंदर पहलो गया कर को कलंदर सगहा मगर मेरी दी गली दा पढ़ना कसीदा हक दे वलीदा पढ़ना कसीदा हक दे वलीदा पढ़ना कसीदा एक खास वाले एक आम वाले एक खास वाले एक
ਕੇ ਰਾਤ ਸੁਣਾਵੇ ਨੇੜੇ ਤੇ ਚੜ ਕੇ ਰਾਤ ਸੁਣਾਵੇ ਜਗ ਨੂੰ ਬਣਾਇਆ ਜਗ ਨੂੰ ਬਣਾਇਆ ਉਹ ਕਲਮਾ ਨਬੀ ਦਾ ਪੜਨਾ ਕਸੀਦਾ ਹੱਕ ਦੇ ਵਲੀ ਦਾ ਪੜਨਾ ਕਸੀਦਾ ਹੱਕ ਦੇ ਵਲੀ ਦਾ ਪੜਨਾ ਕਸੀਦਾ क्या बात जी क्या बात है। अच्छा किन्ने अरसे तो ਤੁਹਾਡਾ ਇਹ ਕਾਰੋਬਾਰ ਹੈ ਸ਼ੋਭੇ ਕੇ ਇਸ ਦੇ ਵਿੱਚ ਕਿੰਨੇ ਅਰਸੇ ਤੋਂ ਤੁਸੀਂ ਕੰਮ ਕਰ ਰਹੇ ਅਸੀਂ ਸਰਕਾਰ ਖਾਨਦਾਨ ਹੀ ਸਾਡਾ ਹੈ। ਹੋ ਅੱਛਾ ਖਾਨਦਾਨ ਹੀ ਸਾਡਾ ਅੱਛਾ ਤੁਹਾਨੂੰ ਮੀਰ ਆਲਮ ਆਂਦੇ ਨੇ ਜੀ ਹਾਂ। ਖਾਨ ਸਾਹਿਬ ਵੀ ਤੁਹਾਡੇ ਵਿੱਚ ਮਤਲਬ ਤੇ ਅਗਰ ਤੁਹਾਨੂੰ ਕੋਈ ਮਤਲਬ ਪੁਕਾਰਦਾ ਹੈ ਦੂਜੇ ਨਾਂ ਤੋਂ ਕੀ ਆਂਦੇ ਨੇ ਮਰਾਸੀ ਤੋਂ ਆਪ ਗੁੱਸਾ ਤਾਂ ਨਹੀਂ ਕਰਦੇ ਨਹੀਂ ਠੀਕ ਹੈ ਹੋਏ ਠੀਕ ਹੈ ਭਾਜੀ ਠੀਕ ਹੈ ਸਾਨੂੰ ਕੋ ਮਰਾਸੀ ਆਖੇ ਅਸੀਂ ਬਿਸਮਿਲ੍ਲਾ। ਅੱਛਾ ਤੇ ਮਰਾਸੀ ਕਿਉਂ ਲਫ਼ਜ਼ ਮਰਾਸੀ ਤੁਹਾਨੂੰ ਕਿਉਂ ਆਂਦੇ ਨੇ ਮਰਾਸੀ ਕਿਸ ਲਫ਼ਜ਼ ਤੋਂ ਸਾਡਾ ਕਾਰੋਬਾਰ ਵਿਰਾਸੀ ਅਸੀਂ ਹਾਂ ਜਿਹੜਾ ਵਿਰਾਸਤ ਦਾ ਮਾਲਕ ਹੋਵੇ ਠੀਕ ਹੈ ਅਸੀਂ ਵਿਰਾਸਤ ਦੇ ਮਾਲਕ ਮਤਲਬ ਤੁਹਾਨੂੰ ਇਹ ਜੱਦੀ ਪੁਸ਼ਤੀ ਇਹ ਸ਼ੋਭਾ ਮਿਲੀ ਹਾਂਜੀ ਜੱਦੀ ਕਿ ਤੁਸੀਂ ਮਤਲਬ ਵਿਰਾਸਤ ਦੇ ਵਿੱਚ ਤੁਹਾਨੂੰ ਇਹ ਮਿਲਿਆ ਗਾਉਣਾ ਕੰਮ ਹੀ ਮੀਰ ਆਲਮਾਂ ਦਾ ਕੰਮ ਹੀ ਮੀਰ ਆਲਮ ਦਾ। ਠੀਕ 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 ਮੀਰ ਆਲਮ ਸਾਨੂੰ ਆਂਦੇ ਮਰਾਸੀ ਸਾਨੂੰ ਆਂਦੇ ਠੀਕ ਹੈ ਗਾਉਣ ਵਾਲੇ ਸਾਨੂੰ ਆਂਦੇ ਠੀਕ ਹਾਂ ਹੈ ਸਾਹਿਬ ਖਾਨ ਸਾਹਿਬ ਸਾਨੂੰ ਆਂਦੇ ਅੱਛਾ। ਸਾਰੀਆਂ ਲੜੀਆਂ ਤੇ ਅਸੀਂ ਪੂਰੇ ਹੋ ਜਾਂਦੇ ਠੀਕ ਹੈ ਵਾਹ ਵਾਹ ਵਾਹ। ਅੱਛਾ ਜੀ ਮੈਂ ਵੇਖਣ ਵਾਲਿਆਂ ਨੂੰ ਇਹ ਆਖਾਂਗਾ ਕਿ ਜਿਸ ਤਰ੍ਹਾਂ ਅਚਾਨਕ ਮੈਨੂੰ ਮਿਲੇ ਨੇ ਮੈਂ ਬੈਠਾ ਸਾਂ ਆਪਣੇ ਕੰਮ ਨਾ ਕਿਤੇ ਚੱਲਾ ਸਾਂ ਜਿਹੜਾ ਮੇਰਾ ਇੱਕ ਸਿਲਸਿਲਾ ਹੈ ਮਦਦ ਅਮਦਾਦ ਵਾਲਾ ਤੇ ਮੇਰੇ ਨਾਲ ਇਹਨਾਂ ਦੀ ਮੁਲਾਕਾਤ ਹੋ ਗਈ ਵੇਖ ਕੇ ਆ ਗਏ ਨੇ ਤੇ ਮੈਨੂੰ ਆਖਣ ਲੱਗੇ ਕਿ ਅਸੀਂ ਤੁਹਾਨੂੰ ਕੁਝ ਸੁਣਾਉਣਾ ਚਾਹੁੰਦੇ ਹਾਂ ਤੇ ਮੈਂ ਵੇਖਣ ਵਾਲਿਆਂ ਨੂੰ ਆਖਾਂਗਾ ਕਿ ਆਪਣੀ ਰਾਏ ਦਵੋ ਦੱਸੋ ਕਿ ਪ੍ਰੋਗਰਾਮ ਆਪਣੀ ਬੈਠਕ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਏ ਕਿ ਨਹੀਂ। ਵੈਸੇ ਪ੍ਰੋਗਰਾਮ ਆਪਣੀ ਬੈਠਕ ਜਿਹੜਾ ਹੈ ਉਹ ਗਾਣ ਵਾਲਿਆਂ ਦਾ ਨਹੀਂ ਲੇਕਿਨ ਜਦੋਂ ਇਹ ਵਿੱਚ ਆਉਣਗੇ ਯਾਨੀ ਕਿ ਇੱਕ ਛੋਟਾ ਜਿਹਾ ਯਾਨੀ ਕਿ ਇੱਕ ਛੋਟੀ ਜਿਹੀ ਝਲਕੀ ਜਿਹੜੀ ਹੈ ਇਹਨਾਂ ਦੀ ਵੀ ਅਗਰ ਆਵਾਜ਼ ਦਿੱਤੀ ਜਾਵੇ ਇਹ ਤੁਹਾਡੀ ਰਾਏ ਦੇ ਨਾਲ ਹੈ ਤੁਹਾਡੇ ਮਸ਼ਵਰੇ ਦੇ ਨਾਲ ਹੈ ਕਿ ਵੇਖ ਕੇ ਦੱਸਿਓ ਅਗਰ ਤੁਹਾਨੂੰ ਅੱਛਾ ਲੱਗੇ ਪਸੰਦ ਆਵੇ ਤੇ ਆਪਣੀ ਰਾਏ ਜ਼ਰੂਰ ਦਿਓ ਜੇ ਕਿ ਤੁਹਾਨੂੰ ਕਿੰਜ ਦਾ ਪ੍ਰੋਗਰਾਮ ਲੱਗਾ ਹੈ ਨਾਲ ਤੇ ਬਾਕੀ ਇਸ ਤੋਂ ਇਲਾਵਾ ਵੀ ਇਹਨਾਂ ਕੋਲ ਸੁਣਿਆ ਅੱਛਾ ਤੁਹਾਡੇ ਕੋਲ ਹੋਰ ਕੀ ਹੈ ਹੋਰ ਮਜ਼ਾਇਆ ਵੀ ਹੈ ਮਜ਼ਾਇਆ ਸੁਣਾਓ ਮਜ਼ਾਇਆ ਸਾਡਾ ਅੱਛਾ ਇਹ ਕੀ ਸਾਹਿਬ ਜੀ ਮੈਂ ਕਿਹਾ ਭਾਈ ਸਾਹਿਬ ਹਾਂਜੀ। ਅਸੀਂ ਕਿੱਥੇ ਆਣੇ ਮੈਂ ਨਾ ਗੱਲ ਸੁਣ ਮੇਰੀ ਹਾਂਜੀ। ਕੈਸਾ ਕਿ ਦੌਰ ਹੈ ਮੈਂ ਕਿਹਾ ਕੈਸਾ ਦੌਰ ਆਇਆ ਹੈ? ਮੈਂ ਨਾ ਕੋ ਆਪਣੇ ਹੁਣੇ ਜੰਮਣੇ ਦੀ ਗੱਲ ਸੁਣਾ ਮੈਂ ਕਿਹਾ ਜਦੋਂ ਮੈਂ ਜੰਮਿਆ ਭੰਡ ਗਾਣ ਉਹ ਤੇਰਾ ਸਾਡਾ ਤੇ ਜੰਮਣਾ ਹੀ ਕੋਈ ਨਹੀਂ ਮਾਮੂਲੀ ਜਿਹਾ ਜੰਮਣਾ ਕਿਉਂ? ਧੁੱਪ ਲੱਗੀ ਤੇ ਜੰਮ ਪੈ ਆਹੋ। ਪਾਲਾ ਹੋਇਆ ਤੇ ਵਾਪਸ ਹੋ ਗਿਆ ਇਹ ਕਿੱਥੇ ਮੈਂ ਕਿਹਾ ਕਿੱਥੇ ਹੋ ਗਿਆ ਆਪੋ ਆਪਣੇ ਕੁਆਟਰਾਂ ਨੂੰ ਔਰ ਤੇਰੇ ਜੰਮਣ ਦੀ ਵਾਰੀ ਆ ਗਈ ਮੈਂ ਕਿਹਾ ਜਦੋਂ ਮੈਂ ਜੰਮਿਆ ਭੰਡ ਗਾਣ ਤੂੰ ਤਾਂ ਸੁਣਿਆ ਜੰਮਦਾ ਹੀ ਨਹੀਂ ਸਾ ਉਹ ਤੂੰ ਜੰਮਦਾ ਹੀ ਨਹੀਂ ਸਾ ਮੈਂ ਨਹੀਂ ਸਾ ਜੰਮਦਾ ਮੈਂ ਨਾ ਤੇਰੇ ਖਾਲੂ ਆਖਿਆ ਜੰਪੋ ਮੈਂ ਕਿਹਾ ਮੇਰਾ ਮਾਸੜ ਅੱਖ ਲੱਗਾ ਜੰਪੋ ਮੈਂ ਨਾ ਤੇਰੀ ਖਾਲਾ ਨੇ ਵੀ ਆਖਿਆ ਜੰਪੋ ਮੈਂ ਕਿਹਾ ਮੈਂ ਨਹੀਂ ਜੰਮਣਾ ਤੇਰਾ ਫੁੱਫੜ ਆ ਗਿਆ ਉਹਨੇ ਆਖਿਆ ਮੁੰਡਿਆ ਜੰਪੋ ਮੈਂ ਕਿਹਾ ਮੈਂ ਨਹੀਂ ਜੰਮਣਾ ਤੂੰ ਆਖਿਆ ਮੈਂ ਜੇ ਫੁੱਫੜ ਦੀ ਵੇਲਾ ਨਹੀਂ ਆਹੋ ਤੂੰ ਕੀ ਕਰਦਾ ਸਾ ਅੰਦਰ ਫਰੂਟ ਚਾਟ ਖਾਂਦਾ ਸੀ ਲਾਲ ਦਿਆ ਮਰੇ ਆ ਮੇਰਾ ਕਰ ਗਿਆ ਤੇਰਾ ਮੈਂ ਨਾ ਤੇਰਾ ਤਾਇਆ ਆ ਗਿਆ ਉਹਨੇ ਆਖਿਆ ਛੇਤੀ ਛੇਤੀ ਜੰਪੋ ਮੈਂ ਕਿਹਾ ਮੇਰਾ ਤਾਇਆ ਆ ਗਿਆ ਪੰਡਾ ਜੰਪੋ ਮੈਨੂੰ ਆਂਦਾ ਜੰਪੋ ਮੈਂ ਕਿਹਾ ਤੂੰ ਕੀ ਆਖਿਆ ਮੈਂ ਕਿਹਾ ਉਹ ਨਾ ਜਰ ਨਹੀਂ ਮੈਂ ਜੰਮਣਾ ਕਿਉਂ? ਜੰਮਣ ਤੋਂ ਪਹਿਲਾਂ ਕਾਰ ਤੇ ਮੋਬਾਈਲ ਲੈ ਫੇਰ ਮੈਂ ਜੰਮਣਾ ਮੇਰਾ ਚਾਚੂ ਆ ਗਿਆ ਮੈਂ ਕਿਹਾ ਤੇਰਾ ਚਾਚੂ ਆ ਗਿਆ ਮੈਨੂੰ ਆਂਦਾ ਛੇਤੀ ਛੇਤੀ ਜੰਪੋ ਮੈਂ ਕਿਹਾ ਤੇਰਾ ਮਾਸੜ ਆ ਗਿਆ ਜੰਪੋ ਮੈਨੂੰ ਆਂਦਾ ਛੇਤੀ ਨਾਲ ਪੁੱਤਰਾ ਜੰਪੋ ਕੀ ਆਖਿਆ ਮੈਂ ਕਿਹਾ ਜੇ ਨਹੀਂ ਮੈਂ ਵੇਲਾ ਕਿਉਂ? ਮੇਰਾ ਜੇ ਸ਼ਨਾਸੀ ਕਾਰਡ ਨਹੀਂ ਬਣਿਆ ਫੇਰ ਫਿਰ ਕੀ ਆਖਿਆ ਮੈਂ ਕਿਹਾ ਤੂੰ ਜੇ ਜੰਪ ਮੈਂ ਜੰਪਿਆ ਤੂੰ ਜੰਪਿਆ ਮੇਰੇ ਅੱਬੇ ਆਖਿਆ ਫਟਾਫਟ ਕਰ ਮਹੱਲੇ ਦਾ ਕਾਰੀ ਸਾਹਿਬ ਸੋਦੇ ਮੁੰਡੇ ਨੇ ਕੰਜ ਜਾਨ ਆਖੇ ਮੁੰਡਾ ਮੁਸਲਮਾਨ ਹੋਵੇ ਮੈਂ ਮੁਸਲਮਾਨ ਹੋਵੇ ਮੀਆਂ ਸਾਹਿਬ ਆ ਗਿਆ ਆਹੋ। ਉਹਨੇ ਮੇਰਾ ਸੱਜਾ ਕੰਨ ਫੜ ਕੇ ਕੀਤਾ ਅਨਫਲਾ ਫਿਰ ਕੀ ਹੋਇਆ ਜੇ ਮੈਂ ਪਰਤ ਕੇ ਵੇਖਿਆ ਆਹੋ। ਉਹ ਬੱਲੋ ਮੀਆਂ ਹੀ ਮਰ ਗਿਆ ਲੋਕਾਂ ਆਖਿਆ ਮੁੰਡੇ ਦਾ ਦਿਲ ਘਬਰਾ ਗਿਆ ਮੁੰਡੇ ਦੀ ਮਾਲ ਕਰੋ ਮੁੰਡਾ ਦੁੱਧ ਪੀਵੇ ਇੱਕ ਤੇ ਦੁੱਧ ਪੀਂਦਾ ਸੀ ਦੂਜੇ ਦੀਆਂ ਕੁਲਫੀਆਂ ਲਾਂਦਾ ਦਾ ਮੁੰਡਾ ਜੰਮਦਾ ਹੀ ਵਪਾਰੀ ਤੈਨੂੰ ਨਹੀਂ ਪਤਾ ਉਹਦੀ ਛਿੱਡੀ ਦਾ ਹੀ ਭਰਿਆ ਏ ਫੇਰ ਮੈਂ
ਆਖਿਆ ਬੰਦੇ ਦੇ ਪੁੱਤਰਾ ਤੇਰੇ ਬਾਪ ਨੇ ਕੀਤੀ ਸ਼ਾਦੀ ਮੈਂ ਨਾ ਗੱਲ ਸੁਣ, ਜੰਮਦਿਆਂ ਮੈਂ ਚੌਰੀ ਰਾਤੀ 2 ਵਜੇ ਬਿਸ਼ਤੀ ਚਲਾ ਗਿਆ। ਹੈਂ? ਬਿਸ਼ਤੀ ਚਲਾ ਗਿਆ। ਉੱਥੇ ਕੀ ਵੇਖਿਆ ਮੈਨੂੰ ਇਹਦਾ ਪੜ੍ਹੀ ਲਿਖੀ ਹੋਰ ਮਿਲ ਪਈ। ਹੁਸਨ ਪੜ ਪਾਂਡੇ ਰਾਸੀ ਨਪਾੜ ਆਹੋ ਮੈਨੂੰ ਪਹਿਲਾਂ ਆਨਾ ਮੈਂ ਸਲੂਟ ਮਾਰਿਆ। ਐਸਾ? ਮੈਨੂੰ ਆਂਦੀ ਆ ਭੰਡਾ ਗੁੱਡਮੈਨ। ਤੂੰ ਕੀ ਆਖਿਆ ਮੈਨੂੰ ਸਮਝ ਨਾ ਆਈ, ਮੈਂ ਚਲ ਕੇ ਅਗਲੇ ਗੇਟ ਉੱਥੇ ਕੀ ਵੇਖਿਆ ਇੱਥੇ ਆਇਆ ਤੇ ਫੇਰ ਆ ਗਈ। ਫੇਰ ਕੀ ਹੋ ਮੈਨੂੰ ਆਂਦੀ ਆ ਇਹ ਭੰਡਾ ਗੁੱਡਮੈਨ। ਤੂੰ ਕੀ ਆਖਿਆ ਮੈਨੂੰ ਇਹ ਪਤਾ ਲੱਗਾ। ਹਾਂ। ਕਿਹੜਾ? ਕਿਹੜਾ? ਮੈਂ ਕਿਹਾ ਮਾਸੀ ਜੀ ਮੂਲੀ ਲੈਣੀ ਹੈ। ਤੋਨੇ ਕੀ ਆਖਿਆ ਉਹਨੇ ਆਖਿਆ ਪਿੱਛਾਂ ਜੋ ਮੂਲੀਆਂ ਸੜ ਗਈਆਂ ਨਹੀਂ, ਹਾਂ। ਆ ਕਰਾਚੀ ਵਾਲਾ ਗੰਡਾ ਲੈ ਜਾ। ਸਾਰਿਆਂ ਨੂੰ ਸਵਾਰ ਛੱਡੇਗਾ। ਅੱਗੇ ਮੈਂ ਗਿਆ, ਮੈਂ ਆਖਿਆ ਅੱਗੇ ਕੀ ਵੇਖਿਆ ਅੱਗੇ ਜਾ ਕੇ ਵੇਖਿਆ ਸਾਡੇ ਮੁਲਕ ਦੇ ਸਾਰੇ ਸਫੀਰ ਇਕੱਠੇ ਹੋਏ। ਮੈਂ ਆਖਿਆ ਅੱਗੇ ਵੇਖਿਆ ਜੱਟਾ ਪਾਕਾਂ ਦਾ ਬਿਸ਼ਤ ਉਹ ਨਹੀਂ, ਮੈਂ ਅੱਗੇ ਗਿਆ ਤੇ ਸਾਡੇ ਮੁਲਕ ਦੇ ਸਾਰੇ ਸਿਆਸਤੀ ਨੁਮਾਇੰਦੇ ਇਕੱਠੇ ਹੋਏ। ਉੱਥੇ ਕੀ ਕਰਦੇ ਹਨ ਹੱਥਾਂ ਝੜੀਆਂ ਝੰਡੀਆਂ ਫੜੀਆਂ ਆਹੋ। ਤੇ ਸਫੀਰਾਂ ਦੇ ਮੋਢਿਆਂ ਤੇ ਲਿਖਿਆ ਕੀ ਲਿਖਿਆ ਹੱਥਾਂ ਨੇ ਫੇਰਾ। ਉਹ ਵੀ ਦੋਸਤ ਦਾ ਜਿਹੜੀ ਚੰਗੀ ਸਵਾਰੀ ਹੋਣੀ ਆਹੋ। ਉਹਨੂੰ ਸੀਟ ਤੇ ਬਾਹ ਲੈਣਾ, ਜਿਹੜੀ ਤੇਰੇ ਮੇਰੇ ਵਾਲੀ ਉਹਨੂੰ ਆ ਧੁਰੇ ਨਾਲ ਬੰਨ ਕੇ ਖਿੱਚੀ ਜਾਣਾ। ਲਾਲ ਦਿਆ ਫੇਰ ਅੱਗੇ ਮੈਂ ਗਿਆ, ਅੱਗੇ ਕੀ ਵੇਖਿਆ ਅੱਗੇ ਮੈਂ ਬਿਸ਼ਤ ਵੇਖਿਆ ਜਾ ਕੇ। ਜੱਟਾਂ ਦਾ ਜੱਟਾਂ ਦਾ ਨਹੀਂ, ਸਜਦਾਂ ਦਾ। ਸ਼ਹੀਦਾਂ ਦਾ ਬਿਸ਼ਤ ਵੇਖਿਆ ਸਜਦਾਂ ਦਾ, ਕੁਰਾਨੇ ਪਾਕ ਪੜਨ ਪੈ, ਤੇਰੇ ਤਲਾਬ ਤੋਂ ਹੋਣ ਨਮਾਜ਼ਾਂ ਤੇਰੇ ਪੜਨ। ਨਮਾਜ਼ਾਂ ਪੜਨ ਸਜਦਾਂ ਦੇ ਵਿੱਚ ਛੋਟਾ ਜਿਹਾ ਬੁੱਤ ਬਣਿਆ, ਉੱਤੇ ਹਰੇ ਰੰਗ ਦਾ ਕੱਪੜਾ ਪਿਆ, ਵਿੱਚੋਂ ਖੁਸ਼ਬੂ ਆਈ ਪਾਕ ਕਲਮੇ ਦੀ ਖੁਸ਼ਬੂ ਆਈ। ਆਹੋ। ਉੱਥੋਂ ਮੇਰਾ ਥੋੜਾ ਜਿਹਾ ਪੈਰ ਦਿਲ ਗਿਆ ਤੇ ਮੈਂ ਬਿਸ਼ਤ ਵੇਖਿਆ ਜਾ ਕੇ ਜੱਟਾਂ ਦੇ ਵਿੱਚ ਵੜ ਗਿਆ। ਉੱਥੇ ਕੀ ਬਣਿਆ ਮੈਂ ਨਾ ਮੁੰਡੀਆਂ ਲਾਣ ਪੈ, ਲਾਪਾ ਲਾਉਣ ਰੇਸ਼ਨਾ ਚੱਲਣ ਪਈਆਂ, ਤਾਂ ਵੱਢਣ ਟਿਕਾਣੇ ਵੱਢਣ ਪੈ। ਆਹੋ। ਇਹ ਜਿੱਥੇ ਜੱਟਾਂ ਨੇ ਟੋਕਾ ਲਾਇਆ ਸੀ ਉੱਥੇ ਪੁੱਤ ਬਣਿਆ ਉੱਤੇ ਚਿੱਟੇ ਰੰਗ ਦਾ ਖੇਤ ਪਿਆ। ਤੇ ਆਵਾਜ਼ ਕਾਸੀ ਆਈ ਮੈਂ ਜੇ ਖੇਤ ਦੀ ਕੰਨੀ ਚੁੱਕੀ ਵਿੱਚੋਂ ਗੈਬੀ ਆਵਾਜ਼ ਆਈ, ਆਈ ਕਾਦੀ ਕੱਟਾ ਮੋੜ ਲਾਲ ਦਿਆ। ਕੱਟਾ ਮੋੜ। ਉੱਥੇ ਵੀ ਕੱਟੇ ਹੀ ਮੋੜ ਦੇ ਲਾਲ ਦਿਆ। ਮਾਰੋ ਤੁਸੀਂ ਵਾਹ 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 ਜੀ, ਕੀ ਬਾਤ ਹੈ। ਅੱਛਾ ਹੁਣ ਤੁਸੀਂ ਆਏ ਹੋ, ਤੁਹਾਡਾ ਮੈਂ ਵੇਖਿਆ ਵੇ ਫਨ ਵੇਖਿਆ, ਤੇ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹ ਚਾਹੁੰਦੇ ਹਾਂ ਵੀ ਸਾਨੂੰ ਵੀ ਆਪਣੇ ਕੋਲ ਕੋਈ ਪ੍ਰੋਗਰਾਮ 'ਚ ਰੱਖ ਲਓ ਪ੍ਰੋਗਰਾਮ 'ਚ ਤੁਹਾਨੂੰ ਰੱਖ ਲਈਏ। ਬਿਲਕੁਲ ਚਲੋ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਰੱਖ ਲੈਨੇ ਆ, ਲੇਕਿਨ ਵੇਖਣ ਵਾਲਿਆਂ ਕੋਲੋਂ ਰਾਏ ਲੈ ਲੈਨੇ ਆ। ਠੀਕ ਹੈ। ਕਿ ਵੇਖਣ ਵਾਲੇ ਕੀ ਆਂਦੇ ਨੇ, ਪਸੰਦ ਕਰਦੇ ਨੇ। ਅਗਰ ਤੇ ਉਹ ਰਾਏ ਦਿੰਦੇ ਨੇ ਕਿ ਤੁਹਾਨੂੰ ਵਿੱਚ ਪ੍ਰੋਗਰਾਮ ਤੇ ਰੱਖ ਲਈਏ, ਤੇ ਫਿਰ ਇਨਸ਼ਾਅੱਲਾ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਐਡ ਕਰ ਲਾਂਗੇ। ਤੁਸੀਂ ਵੀ ਮਤਲਬ ਆਪਣੇ ਫੰਡ ਦਾ ਮੁਜ਼ਾਹਰਾ ਕਰੋਗੇ। ਆਰ ਭਾਈ ਜੀ ਫੇਰ ਹੋਰ ਗੱਲ ਬਣ ਗਈ ਹੈ। ਮੈਂ ਆਖਿਆ ਕੀ ਆਖਿਆ ਲਬਨਾਨ ਮੁਲਕ ਬੜੀ ਖਾਨਾ ਜੰਗੀ ਹੋਈ ਹੈ। ਉਹ ਕਾਦੀ ਬਾਹਰ ਦੀਆਂ ਹਕੂਮਤਾਂ ਬੜੀ ਮਦਦ ਦਿੱਤੀ ਕਿਸੇ ਹੈ, ਕੋਟ ਭੇਜੇ ਨੇ ਕਿਸੇ ਗੰਦਮ ਭੇਜੀ ਹੈ, ਕਿਸੇ ਅਸਲਾ ਭੇਜਿਆ ਕਿਸੇ ਡਾਕਟਰ ਭੇਜੇ ਨੇ, ਕਿਸੇ ਡਾਕਟਰ ਭੇਜੇ ਨੇ ਤੇ ਸਾਡਾ ਪਾਕਿਸਤਾਨ ਸਾਰੇ ਮੁਲਕਾਂ ਨਾਲੋਂ ਵੱਧ ਗਿਆ। ਉਹ ਕਿਉਂ ਇਹਨਾਂ ਤਰਸਵਾਂਦੇ ਨੇ ਡਰਮਾਂ ਦੇ ਡਰਮ, ਬੋਤਲਾਂ ਦੀਆਂ ਬੋਤਲਾਂ ਖੂਨ ਭੇਜਿਆ। ਆਹੋ ਜਿਨ੍ਹਾਂ ਨੇ ਲਾਣਾ ਲਾ ਲਿਆ, ਬਕਾਇਆ ਹੱਥ ਜੋੜ ਕੇ ਉਹਨਾਂ ਵਾਪਸ ਕਰ ਦਿੱਤਾ। ਉਹ ਕਿਉਂ? ਉਹਨਾਂ ਕਿਹਾ ਪਾਕਿਸਤਾਨ ਦਾ ਖੂਨ ਬਹੁਤਾ ਗਰਮ ਹੈ, ਸਾਨੂੰ ਨਹੀਂ ਕਿਉਂ ਚਾਹੀਦਾ। ਨਹੀਂ ਚਾਹੀਦਾ ਜਿਹੜੇ ਮਰੀਜ਼ ਨੂੰ ਲੱਗਾ ਆਹੋ। ਵੱਲੋਂ ਕੇ ਰਿਸ਼ਵਤ ਖਾਣ ਲੱਗ ਪਿਆ। ਤੇ ਖੂਨ ਕਿੰਨਾ ਦਾ ਸੀ ਅੱਧਾ ਵਾਪਤਾ ਲਿਆਂਦਾ ਸੀ। ਅੰਦਰ ਜਾਂਦੇ ਨਹੀਂ ਮੀਟਰ ਚੈੱਕ ਕਰਨ, ਆਹੋ। ਬੋਡੀ 'ਚ ਬਲਬ ਲਾ ਕੇ ਬੋਡੀ 'ਚ ਪਾ ਲੈਂਦੇ ਨੇ। ਜਲਦੀ ਵਾਰ ਕਹਿ ਜਾਂਦੇ ਨੇ ਬਾਜੀ ਜੀ ਤੁਹਾਡਾ ਮੀਟਰ ਭੌਂ ਗਿਆ। ਇਹ ਮੁਰਸ਼ਿਦ ਦਾ ਦਰਖਾਨਾ ਕਾਬਾ ਤੇ ਮੈਂ ਹੱਜ ਜ਼ਰੂਰੀ ਕਰਨਾ, ਤਕਵਾ ਰੱਖ ਮਹਿਬੂਬਾ ਵਾਲਾ ਤੇ ਮੈਂ ਚੱਲ ਦਰਵਾਜ਼ਾ ਮਲਣਾ। ਜੀ ਅੰਬਲਾ ਵਾਲੇ ਲੰਗ ਲੰਗ ਜਾਂਦੇ, ਅੰਬਲਾ ਵਾਲੇ ਲੰਗ ਲੰਗ ਜਾਂਦੇ ਤੇ ਕਾਫਲ ਖੋਤੇ ਖਾਂਦੇ, ਕਾਫਲ ਖੋਤੇ ਖਾਂਦੇ। ਇਹ ਡੁੱਬਣ ਨਹੀਂ ਦਿੰਦੇ ਮੁਹੰਮਦ ਬਖਸ਼ਾ, ਡੁੱਬਣ ਨਹੀਂ ਦਿੰਦੇ ਮੁਹੰਮਦ ਬਖਸ਼ਾ। ਕਾਬਲ ਪੀਰ ਜਿਨ੍ਹਾਂ ਦੇ ਡੁੱਬਣ ਨਹੀਂ ਦਿੰਦੇ ਮੁਹੰਮਦ ਬਖਸ਼ਾ, ਕਾਬਲ ਪੀਰ ਜਿਨ੍ਹਾਂ ਦੇ ਡੁੱਬਣ ਨਹੀਂ ਦਿੰਦੇ ਮੁਹੰਮਦ ਬਖਸ਼ਾ। ਮੈਂ ਦੀਵਾ ਮੇਰਾ ਮੁਰਸ਼ਦ ਉੱਚਾ, ਮੈਂ ਦੀਵਾ ਮੇਰਾ ਮੁਰਸ਼ਦ ਉੱਚਾ, ਮੈਂ ਉੱਚਿਆਂ ਦੇ ਸੰਗ ਲਾਈ, ਉੱਚਿਆਂ ਦੇ ਸੰਗ ਲਾਈ। ਇਹ ਸਦਕੇ ਜਾਏ ਨਾ ਉੱਚਿਆਂ ਤੋਂ ਮੈਂ, ਸਦਕੇ ਜਾਏ ਨਾ ਉੱਚਿਆਂ ਤੋਂ ਮੈਂ। ਦੀਵਿਆਂ ਨਾਲ ਨਿਭਾਈ, ਉਹ ਸਦਕੇ ਜਾਏ ਨਾ ਉੱਚਿਆਂ ਤੋਂ ਮੈਂ। ਬੜੀ ਮਿਹਰਬਾਨੀ ਜੀ, ਅੱਜ ਦਾ ਪ੍ਰੋਗਰਾਮ ਇਹ ਖਤਮ ਹੋਇਆ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ।
ਅੱਲਾ ਸੋਹਣੇ ਦੇ ਵਾਲੇ। ਔਰ ਅਗਰ ਤੁਹਾਨੂੰ ਪ੍ਰੋਗਰਾਮ ਅੱਛਾ ਲੱਗੇ ਤੇ ਮੇਰੇ YouTube ਚੈਨਲ ਦਾ ਨਾਮ ਅਵੈਸ ਘੁੰਮਣ ਸਿਆਲਕੋਟੀ, ਅਵੈਸ ਘੁੰਮਣ ਸਿਆਲਕੋਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਆਏ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ। ਔਰ ਵੀਡੀਓ ਵੇਖ ਕੇ ਪ੍ਰੋਗਰਾਮ ਸਾਰਾ ਮੁਕੰਮਲ ਵੇਖ ਕੇ ਤੇ ਆਪਣੀ ਰਾਏ ਜ਼ਰੂਰ ਦਿਓ ਜੇ, ਕਮੈਂਟ ਦੇ ਵਿੱਚ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰਿਓ ਜੇ। ਔਰ ਮੇਰਾ ਮੋਬਾਈਲ ਨੰਬਰ 0347780888 0347 780 8288। ਇਸੇ ਨੰਬਰ ਉੱਤੇ WhatsApp ਬਣਿਆ। ਆਪਣੀ ਰਾਏ ਦਾ ਇਜ਼ਹਾਰ WhatsApp ਮੈਸੇਜ ਦੇ ਉੱਤੇ ਵੀ ਕਰਿਓ। ਅਗਰ ਤੁਹਾਡੇ ਕੋਲ ਕੋਈ ਐਸਾ ਕੋਈ ਅਨਮੋਲ ਹੀਰਾ ਹੈ ਵੇ ਜਿਹੜਾ ਪ੍ਰੋਗਰਾਮ ਆਪਣੀ ਬੈਠਕ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦਾ ਹੈ ਤੇ ਐਸੇ WhatsApp ਦੇ ਉੱਤੇ ਉਹਦੀ ਡਿਟੇਲ ਸੈਂਡ ਕਰੋ। ਇਨਸ਼ਾਅੱਲਾ ਉਹਨੂੰ ਪ੍ਰੋਗਰਾਮ ਆਪਣੀ ਬੈਠਕ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਅੱਜ ਦਾ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਿਆ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵੱਲ।